ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਇਸ ਸਮੇਂ ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਕਿ ਭਾਰਤ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਹੁੰਦੇ ਨੇ, ਪਰ ਅੱਜ ਇਹਨਾਂ ਖਬਰਾਂ ਤੇ ਚਾਨਣਾ ਅਸੀਂ ਆਪ ਪਾਵਾਂਗੇ ਕਿਉਂਕਿ ਮਿੰਟੂ ਜੀ ਕਿਸੇ ਮਸਰੂਫੀਅਤ ਦੇ ਕਾਰਨ ਅੱਜ ਸਾਡੇ ਨਾਲ ਨਹੀਂ ਜੁੜ ਸਕੇ। ਸੋ ਖਬਰਾਂ ਦੇ ਵੱਲ ਸਿੱਧਾ ਆਪਾਂ ਰੁਖ ਕਰਦੇ ਆ। ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਦੀ ਮਾਰ ਮੀਂਹ ਦੇ ਨਾਲ ਇਹੋ ਜਿਹੀ ਪਈ ਹੈ ਜਿਸ ਦੇ ਨਾਲ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਕਿਤੇ ਬੰਨ ਟੁੱਟੇ ਹੋਏ ਨੇ, ਉਹਨਾਂ ਨੂੰ ਬੰਨਣ ਦੇ ਕਾਰਜ ਜਾਰੀ ਨੇ ਤੇ ਕਿਤੇ ਲਗਾਤਾਰ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਵੀ ਯਤਨ ਕੀਤੇ ਜਾ ਰਹੇ ਨੇ। ਪਰ ਇਹ ਸਭ ਦੇ ਵਿਚਾਲੇ ਇੱਕ ਵਾਰ ਮੁੜ ਤੋਂ ਖਬਰ ਚੰਡੀਗੜ੍ਹ ਤੋਂ ਆਈ ਹੈ। ਚੰਡੀਗੜ੍ਹ ਦੇ ਵਿੱਚ ਜਿਹੜੀ ਖਬਰ ਆਈ ਹੈ ਉਹ ਚਿੰਤਾ ਵਧਾਉਣ ਵਾਲੀ ਹੈ। ਚਿੰਤਾ ਵਧਾਉਣ ਵਾਲੀ ਖਬਰ ਇਸ ਕਰਕੇ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 2 ਦਿਨ ਦੇ ਲਈ ਹੁਣ ਇੱਕ ਵਾਰ ਮੁੜ ਤੋਂ ਭਾਰੀ ਮੀਂਹ ਪੈ ਸਕਦਾ ਹੈ। 3 ਦਿਨ ਦੀ ਸ਼ਾਂਤੀ ਤੋਂ ਬਾਅਦ ਮੌਸਮ ਵਿਭਾਗ ਨੇ ਇੱਕ ਵਾਰ ਮੁੜ ਤੋਂ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ, ਮੋਹਾਲੀ, ਪੰਚਕੂਲਾ ਵਿੱਚ ਅਗਲੇ 24 ਘੰਟਿਆਂ ਦੇ ਅੰਦਰ ਮੀਂਹ ਹੋ ਸਕਦਾ ਹੈ। ਹਾਲਾਂਕਿ ਹੁਣ ਤੱਕ ਮੌਸਮ ਸਾਫ਼ ਹੈ। ਸ਼ਹਿਰ ਵਿੱਚ ਤਾਪਮਾਨ 32.6 ਡਿਗਰੀ ਸੈਲਸੀਅਸ ਰਿਹਾ ਹੈ। ਪਿਛਲੇ 24 ਘੰਟਿਆਂ ਤੱਕ ਸਿਰਫ 3 mm ਬਾਰਿਸ਼ ਹੋਈ ਹੈ। ਜੇਕਰ ਮੁੜ ਤੋਂ ਮੀਂਹ ਪਿਆ ਤਾਂ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਮੁੜ ਤੋਂ ਪੈ ਸਕਦਾ ਹੈ। ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਦੇ ਨਾਲ ਨੁਕਸਾਨ ਦੀ ਹੁਣ ਤੱਕ ਭਰਪਾਈ ਨਹੀਂ ਹੋ ਸਕੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਦੇ ਮੁਤਾਬਕ ਪੰਜਾਬ, ਹਰਿਆਣਾ ਵਿੱਚ ਮੀਂਹ ਹੁੰਦੇ ਰਹਿਣਗੇ। ਸੋ ਇਸ ਸਭ ਦੇ ਵਿਚਾਲੇ ਸੰਗਰੂਰ ਵਿੱਚ ਘੱਗਰ ਦੇ 2 ਥਾਵਾਂ ਤੋਂ ਪਾੜ ਪੈ ਜਾਣ ਕਰਕੇ ਤਬਾਹੀ ਮਚ ਰਹੀ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਪਾਣੀ ਤਾਂ ਭਰ ਗਿਆ ਹੈ, ਹਾਈਵੇ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਹੈ। ਟਰੱਕ ਪਾਣੀ ਵਿੱਚ ਫਸ ਗਏ ਨੇ, ਉਹਨਾਂ ਨੂੰ NDRF ਦੀਆਂ ਮਦਦ ਕਰ ਰਹੀਆਂ ਟੀਮਾਂ ਬਾਹਰ ਕੱਢਣ ਵਿੱਚ ਲੱਗੀਆਂ ਹੋਈਆਂ ਨੇ। ਉੱਧਰ ਸੰਗਰੂਰ ਤੋਂ ਖਨੌਰੀ ਕੈਥਰ ਦਿੱਲੀ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ। ਹਿਸਾਰ ਲਈ ਚੱਲਣ ਵਾਲੀ PRTC ਅਤੇ ਰੋਡਵੇਜ਼ ਦੇ ਰੂਟ ਬੰਦ ਕਰ ਦਿੱਤੇ ਗਏ ਨੇ। ਖਨੌਰੀ ਵਿਖੇ ਲੰਘਦੇ NH52 ਉੱਪਰ ਪਾਣੀ ਆਉਣ ਕਾਰਨ ਇਸ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਲੁਧਿਆਣਾ ਹਿਸਾਰ ਹਾਈਵੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਰਸਤੇ ਹੁਣ ਵੀ ਟ੍ਰੈਫਿਕ ਨਾਲ ਜਾਮ ਨੇ। ਅੰਬਾਲਾ ਤੱਕ ਰਸਤਾ ਠੀਕ ਹੈ, ਪਰ ਇਸ ਤੋਂ ਬਾਅਦ ਘੱਗਰ ਨਦੀ ਦਾ ਪ੍ਰਭਾਵ ਤੁਹਾਨੂੰ ਨਜ਼ਰ ਆ ਜਾਵੇਗਾ। GT ਰੋਡ ਨੂੰ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ, ਇਸ ਕਾਰਨ ਥਾਂ ਜਾਮ ਦੇ ਹਾਲਾਤ ਬਣੇ ਹੋਏ ਨੇ। ਜੇਕਰ ਦਿੱਲੀ ਜਾਣਾ ਹੈ ਤਾਂ ਇਸ ਰਸਤੇ ਦੀ ਵਰਤੋਂ ਨਾ ਕੀਤੀ ਜਾਵੇ। ਉੱਧਰ ਦਿੱਲੀ ਸਰਕਾਰ ਨੇ ਯਮੁਨਾ ਦਾ ਪਾਣੀ ਸੜਕਾਂ ਤੱਕ ਪਹੁੰਚਾਉਣ ਦੀ ਵਜ੍ਹਾ ਕਰਕੇ ਪੰਜਾਬ ਅਤੇ ਹਰਿਆਣਾ ਦੀਆਂ ਬੱਸਾਂ ਨੂੰ ਸਿਰਫ ਸਿੰਘੂ ਬਾਰਡਰ ਤੱਕ ਆਉਣ ਦੀ ਇਜਾਜ਼ਤ ਦਿੱਤੀ ਹੈ, ਕਿਉਂਕਿ ਦੂਸਰੇ ਪਾਸੇ ਯਮੁਨਾ ਦਾ ਪਾਣੀ ਵੀ ਸੜਕਾਂ ਤੇ ਫਿਰ ਰਿਹਾ ਹੈ। ਇਸੇ ਕਾਰਨ ਹੁਣ ਪੰਜਾਬ ਅਤੇ ਹਰਿਆਣਾ ਤੋਂ ਜਾਣ ਵਾਲੀਆਂ ਬੱਸਾਂ ਸਿਰਫ ਤੇ ਸਿਰਫ ਸਿੰਘੂ ਬਾਰਡਰ ਤੱਕ ਜਾਂਦੀਆਂ ਨੇ, ਉਸ ਤੋਂ ਅੱਗੇ ਇਹ ਬੱਸਾਂ ਵੀ ਨਹੀਂ ਜਾ ਰਹੀਆਂ ਨੇ। ਸੋ ਇਸ ਸਮੇਂ ਹਾਲਾਤ ਬੇਹੱਦ ਨਾਜ਼ੁਕ ਪੂਰੇ ਪੰਜਾਬ ਦੇ ਵਿੱਚ ਬਣੇ ਹੋਏ ਨੇ, ਪਰ ਇੱਥੇ ਹੀ ਇਸੇ ਦੇ ਨਾਲ ਪੰਜਾਬ ਦੇ ਵਿੱਚ ਜੋ ਅਕਸਰ ਹੁੰਦਾ ਹੈ ਉਹੀ ਹੋ ਰਿਹਾ ਹੈ। ਹੜ੍ਹਾਂ ਦੇ ਪਾਣੀ ਦੇ ਵਿੱਚ ਖੜ ਕੇ ਵੀ ਸਿਆਸਤ ਪੂਰੇ ਤਰੀਕੇ ਦੇ ਨਾਲ ਗਰਮਾਈ ਹੋਈ ਹੈ। ਹਰ ਦੌਰਾਨ ਪੰਜਾਬ ਵਿੱਚ ਸਿਆਸਤ ਵੀ ਪੂਰੀ ਰੜ ਰਹੀ ਹੈ। ਲੋਕਾਂ ਦੀ ਮਦਦ ਦੇ ਬਹਾਨੇ ਸਿਆਸਤਦਾਨ ਆਪਣੇ ਹਿਮਾਇਤੀਆਂ ਨਾਲ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿਖਾ ਰਹੇ ਨੇ। ਇਸੇ ਦੌਰਾਨ ਸਮਾਣਾ ਦੇ ਇੱਕ ਪਿੰਡ ਸੱਸਾਂ ਗੁਜਰਾ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਵਿਚਾਲੇ ਤਿੱਖੀ ਬਹਿਸ ਹੋ ਗਈ। ਸਭ ਤੋਂ ਪਹਿਲਾਂ ਵੋਟ ਲਿਜਾ ਰਹੇ ਇੱਕ ਟਰੈਕਟਰ ਨੂੰ ਜੈ ਇੰਦਰ ਕੌਰ ਨੇ ਰੋਕਿਆ। ਪਿੱਛੋਂ ਆ ਰਹੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਜੈ ਇੰਦਰ ਕੌਰ ਟਰੈਕਟਰ ਤੇ ਚੜ ਗਈ। ਇਸ ਤੋਂ ਬਾਅਦ ਜੌੜਾ ਮਾਜਰਾ ਵੀ ਗਰਮ ਹੋ ਗਏ। ਉਹਨਾਂ ਨੇ ਜੈ ਇੰਦਰ ਕੌਰ ਨੂੰ ਹੇਠਾਂ ਉਤਰਨ ਲਈ ਕਿਹਾ, ਪਰ ਉਹ ਟਰੈਕਟਰ ਤੇ ਹੀ ਬੈਠੇ ਰਹੇ। ਫਿਰ ਜੌੜਾ ਮਾਜਰਾ ਨੇ ਟਰੈਕਟਰ ਚਲਾ ਰਹੇ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਿਹਾ, ਪਰ ਉਹ ਨਹੀਂ ਉਤਰਿਆ। ਫਿਰ ਟਰੈਕਟਰ ਅੱਗੇ ਚਲਿਆ ਗਿਆ। ਇਸ ਪੂਰੇ ਵਿਵਾਦ ਨੂੰ ਲੈ ਕੇ ਜੈ ਇੰਦਰ ਕੌਰ ਅਤੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦਾ ਵੀ ਬਿਆਨ ਸਾਹਮਣੇ ਆਇਆ। ਲਗਾਤਾਰ ਦੋਵਾਂ ਪਾਸਿਆਂ ਤੋਂ ਬਿਆਨ ਸਾਹਮਣੇ ਆਏ ਨੇ।
ਪਹਿਲਾਂ ਜੈਇੰਦਰ ਕੌਰ ਦਾ ਜੋ ਬਿਆਨ ਆਇਆ ਹੈ ਉਸ ਤੇ ਚਾਨਣਾ ਪਾਉਂਦੇ ਆ। ਜੈਇੰਦਰ ਕੌਰ ਨੇ ਕਿਹਾ ਕਿ ਮੈਨੂੰ ਇਤਲਾਹ ਮਿਲੀ ਸੀ ਕਿ ਪਿੰਡ ਸੱਸਾਂ ਗੁਜਰਾਂ ਦੇ 5 ਪਿੰਡਾਂ ਤੱਕ 3 ਦਿਨ ਤੋਂ ਨਾ ਪਾਣੀ ਪਹੁੰਚਿਆ ਤੇ ਨਾ ਹੀ ਖਾਣੇ ਦਾ ਸਮਾਨ। ਇਸ ਲਈ ਅਸੀਂ ਲੋਕਾਂ ਦੀ ਮਦਦ ਦੇ ਲਈ ਖਾਣਾ ਲੈ ਕੇ ਆਏ ਸੀ। ਜੈਇੰਦਰ ਨੇ ਕਿਹਾ ਖਾਣਾ ਪਹੁੰਚਾਉਣ ਦੇ ਲਈ ਬੂਟ ਦੀ ਜ਼ਰੂਰਤ ਸੀ। ਅਸੀਂ ਖਾਲਸਾ ਏਡ ਦੇ ਅਧਿਕਾਰੀਆਂ ਨੂੰ ਫੋਨ ਕੀਤਾ। ਇਸ ਦੌਰਾਨ ਸਾਨੂੰ ਟਰੈਕਟਰ ਤੇ ਇੱਕ ਬੋਟ ਨਜ਼ਰ ਆਈ। ਅਸੀਂ ਟਰੈਕਟਰਾਂ ਨੂੰ ਰੋਕਿਆ ਅਤੇ ਕਿਹਾ ਸਾਨੂੰ ਇੱਕ ਵੋਟ ਦੇ ਦਿਓ, ਅਸੀਂ ਹੁਣੇ ਖਾਣਾ ਦੇ ਕੇ ਆ ਜਾਵਾਂਗੇ। ਪਹਿਲਾਂ ਡਰਾਈਵਰ ਨੇ ਕਿਹਾ ਮੈਂ ਦੇ ਦਿੰਦਾ ਹਾਂ, ਫਿਰ ਕਿਹਾ ਮੰਤਰੀ ਸਾਹਿਬ ਆ ਰਹੇ ਨੇ ਉਹਨਾਂ ਤੋਂ ਪੁੱਛੋ। ਇੰਨੀ ਦੇਰ ਵਿੱਚ ਮੰਤਰੀ ਸਾਹਿਬ ਆ ਗਏ। ਉਹਨਾਂ ਨੇ ਕਿਹਾ ਕਿ ਹਰਿਆਣਾ ਵੋਟ ਜਾਣੀ ਹੈ। ਮੈਂ ਕਿਹਾ ਸਾਨੂੰ ਥੋੜੀ ਦੇਰ ਲਈ ਦਿਓ ਤਾਂ ਉਹਨਾਂ ਨੇ ਆਪ ਕਿਹਾ ਟਰੈਕਟਰ ਚਲਾ ਕੇ ਲੈ ਜਾਓ। ਫਿਰ ਮੈਂ ਟਰੈਕਟਰ ਤੇ ਚੜ ਗਈ। ਉਧਰ ਇਸ ਵਿਵਾਦ ਤੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦਾ ਬਿਆਨ ਵੀ ਸਾਹਮਣੇ ਆਇਆ। ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਜੈਇੰਦਰ ਦੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਸੀਂ 5 ਦਿਨਾਂ ਤੋਂ ਗਰਾਊਂਡ ਤੇ ਕੰਮ ਕਰ ਰਹੇ ਹਾਂ, ਲੋਕਾਂ ਨੂੰ ਪਾਣੀ ਚਾਹ ਲੰਗਰ ਦੀ ਸੇਵਾ ਕਰ ਰਹੇ ਹਾਂ, ਪਰ ਜੈਇੰਦਰ ਅਚਾਨਕ ਆਈ ਤੇ ਕਿਹਾ ਧੱਕੇ ਨਾਲ ਕਿਸ਼ਤੀਆਂ ਇੱਥੇ ਹੀ ਉਤਾਰੋ। ਉਹਨਾਂ ਨੇ ਕਿਹਾ ਇਸੇ ਇਲਾਕੇ ਵਿੱਚ ਪਾਣੀ ਦੀਆਂ 3 ਕਿਸ਼ਤੀਆਂ ਚੱਲ ਰਹੀਆਂ ਨੇ। ਅਸੀਂ ਅੱਗੇ ਦੇ ਇਲਾਕੇ ਇਹ ਕਿਸ਼ਤੀਆਂ ਮਦਦ ਲਈ ਲੈ ਕੇ ਜਾ ਰਹੇ ਸੀ ਕਿਉਂਕਿ ਉੱਥੇ ਮਦਦ ਦੀ ਜ਼ਰੂਰਤ ਹੈ, ਪਰ ਜੈਇੰਦਰ ਨੇ ਆ ਕੇ ਸਿਆਸਤ ਖੇਡੀ ਤੇ ਜ਼ਬਰਨ ਕਿਹਾ ਮੈਨੂੰ ਕਿਸ਼ਤੀ ਚਾਹੀਦੀ ਹੈ। ਉਹਨਾਂ ਕਿਹਾ ਕਈ ਲੋਕ ਖਾਣਾ ਲੈ ਕੇ ਖੜੇ ਹਨ, ਅਸੀਂ ਇੱਕ ਇੱਕ ਕਰਕੇ ਪਹੁੰਚਾ ਰਹੇ ਸਾਂ, ਪਰ ਹੁਣ ਫੋਟੋ ਖਿਚਵਾਉਣ ਦੇ ਚੱਕਰ ਵਿੱਚ ਉਲਝ ਗਈ ਅਤੇ ਜ਼ਿੱਦ ਕਰਨ ਲੱਗੀ। ਜੌੜਾ ਮਾਜਰਾ ਨੇ ਕਿਹਾ ਅਜਿਹੇ ਮੌਕੇ ਸਿਆਸਤ ਕਰਨ ਦੀ ਜ਼ਰੂਰਤ ਨਹੀਂ ਹੈ, ਬਲਕਿ ਲੋਕਾਂ ਦੀ ਮਦਦ ਲਈ ਹੱਥ ਵਧਾਉਣ ਦੀ ਲੋੜ ਹੈ। ਸੋ ਇਹ ਸਭ ਚੱਲ ਰਿਹਾ ਹੈ ਧਰਾਤਲ ਦੇ ਉੱਪਰ, ਜਿੱਥੇ ਸਿਆਸਤਦਾਨ ਕੁਝ ਲੋਕ ਨੇ ਉਹ ਸਿਰਫ ਤੇ ਸਿਰਫ ਫੋਟੋ ਸੈਸ਼ਨ ਦੇ ਵਿੱਚ ਮਸਰੂਫ ਨੇ, ਫੋਟੋਆਂ ਖਿਚਵਾਉਂਦੇ ਨੇ ਤੇ ਉਸ ਤੋਂ ਬਾਅਦ ਚਿੱਟੇ ਕੁੜਤੇ ਪਜਾਮੇ ਪਾਇਆ ਨਿਕਲ ਜਾਂਦੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ। ਪਰ ਕੁਝ ਲੋਕ ਜਿਹੜੇ ਧਰਾਤਲ ਤੇ ਕੰਮ ਕਰ ਰਹੇ ਨੇ, ਨਿਸ਼ਕਾਮ ਹੋ ਕੇ ਕੰਮ ਕਰ ਰਹੇ ਨੇ, ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਪਰ ਕਿਤੇ ਨਾ ਕਿਤੇ ਕੁਝ ਲੋਕ ਉਹ ਵੀ ਨੇ ਜਿਹੜੇ ਸਿਰਫ ਤੇ ਸਿਰਫ ਸਿਆਸਤ ਦੇ ਲਈ ਹੀ ਗਰਾਊਂਡ ਤੇ ਉਤਰੇ ਹੋਏ ਨੇ ਤੇ ਸਿਆਸਤ ਤੋਂ ਬਿਨਾਂ ਉਹਨਾਂ ਦਾ ਲੋਕਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਉਹ ਸਿਰਫ ਤੇ ਸਿਰਫ ਸਿਆਸਤ ਕਰਨਗੇ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਣਗੇ। ਸੋ ਗੱਲ ਹੁਣ ਪਟਿਆਲੇ ਦੀ ਕਰਦੇ ਹਾਂ। ਪਟਿਆਲੇ ਵਿੱਚ ਹੜ੍ਹ ਦਾ ਪਾਣੀ ਕਾਫੀ ਹੱਦ ਤੱਕ ਹੇਠਾਂ ਉਤਰ ਗਿਆ ਹੈ, ਪਰ ਸਭ ਤੋਂ ਵੱਡੀ ਮੁਸ਼ਕਿਲ ਹੁਣ ਸੱਪਾਂ ਦੇ ਨਿਕਲਣ ਦੀ ਆ ਰਹੀ ਹੈ। ਲਗਾਤਾਰ ਸੱਪ ਨਿਕਲਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਦੇ ਹੁਕਮ ਮੁਤਾਬਕ ਵਣ ਮੰਡਲ ਅਫਸਰ ਜੰਗਲੀ ਜੀਵ ਪਟਿਆਲਾ ਵੱਲੋਂ ਰੈਪਿਡ ਰਿਸਪਾਂਸ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੇ ਲਈ ਇੱਕ ਹੈਲਪਲਾਈਨ ਪਟਿਆਲਾ ਵਾਸੀਆਂ ਦੇ ਲਈ ਵੀ ਜਾਰੀ ਕੀਤੀ ਗਈ ਹੈ। ਇਹ ਹੈਲਪਲਾਈਨ ਨੰਬਰ ਹੈ 8253900002। ਇੱਕ ਵਾਰ ਮੁੜ ਤੋਂ ਇਸ ਨੂੰ ਦੁਹਰਾ ਦਿੰਨੇ ਆ 8253900002। ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਕਾਰਨ ਇਨਸਾਨਾਂ ਦੇ ਨਾਲ-ਨਾਲ ਸਾਰੇ ਜੀਵ ਵੀ ਸੰਕਟ 'ਚ ਨੇ। ਕੁਦਰਤੀ ਇਨਸਾਫ ਦੀ ਕਸੌਟੀ ਦੇ ਹਿਸਾਬ ਨਾਲ ਸਾਰੇ ਜੀਵ ਜੰਤੂ ਮਦਦ ਦੇ ਹੱਕਦਾਰ ਨੇ। ਲਗਾਤਾਰ ਪਾਣੀ ਵਿੱਚ ਰਹਿਣ ਕਾਰਨ ਸੱਪ ਵੀ ਸੰਕਟ ਵਿੱਚ ਨੇ ਅਤੇ ਆਪਣੇ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਨੇ। ਅਜਿਹੇ ਵਿੱਚ ਹੁਣ ਰਿਹਾਇਸ਼ੀ ਘਰਾਂ ਵਿੱਚ ਵੜ ਰਹੇ ਨੇ। ਡਿਪਟੀ ਸਾਨੀ ਨੇ ਲੋਕਾਂ ਨੂੰ ਘਰਾਂ ਵਿੱਚ ਸੱਪ ਨਿਕਲਣ ਤੇ ਘਬਰਾ ਕੇ ਆਪਣੇ ਆਪ ਨੂੰ ਜਾਂ ਫਿਰ ਸੱਪ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਸਨੇਕ ਹੈਲਪਲਾਈਨ ਤੇ ਫੋਨ ਕਰਕੇ ਰੈਪਿਡ ਰਿਸਪਾਂਸ ਟੀਮ ਨੂੰ ਬੁਲਾਉਣ ਦੇ ਲਈ ਕਿਹਾ ਹੈ। ਰੈਸਕਿਊ ਕਰਨਗੇ। ਉਹਨਾਂ ਨੇ ਆਖਿਆ ਕਿ ਉਹ ਖੁਦ ਆ ਕੇ ਸੱਪਾਂ ਨੂੰ ਰੈਸਕਿਊ ਕਰਨਗੇ। ਉਹਨਾਂ ਦੱਸਿਆ ਕਿ ਹੈਲਪਲਾਈਨ ਤੇ ਫੋਨ ਕਰਨ ਤੇ ਜੰਗਲੀ ਜੀਵ ਮਹਿਕਮੇ ਦੀ ਟੀਮ ਤੁਰੰਤ ਤੁਹਾਡੇ ਕੋਲ ਪਹੁੰਚ ਕੇ ਸੱਪ ਨੂੰ ਫੜ ਲਵੇਗੀ ਅਤੇ ਸੁਰੱਖਿਅਤ ਥਾਂ ਤੇ ਛੱਡੇਗੀ। ਉਹਨਾਂ ਇਹ ਵੀ ਦੱਸਿਆ ਕਿ ਪਟਿਆਲਾ ਰੀਜਨ ਵਿੱਚ ਬਹੁਤ ਹੀ ਘੱਟ ਗਿਣਤੀ ਵਿੱਚ ਸੱਪ ਜ਼ਹਿਰੀਲੇ ਨੇ, ਇਸ ਲਈ ਸਨੇਕ ਬਾਈਟ ਹੋਣ ਉੱਤੇ ਘਬਰਾਉਣ ਦੀ ਜਗ੍ਹਾ ਤੇ ਤੁਰੰਤ ਰਜਿੰਦਰਾ ਹਸਪਤਾਲ ਜਾਂ ਨੇੜਲੇ ਸਿਹਤ ਕੇਂਦਰ ਪਹੁੰਚ ਕੇ ਇਲਾਜ ਕਰਵਾਇਆ ਜਾਵੇ। ਸਨੇਕ ਹੈਲਪਲਾਈਨ ਨੰਬਰ ਤੇ ਰਿਸਪਾਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫਸਰ ਪਟਿਆਲਾ ਨਾਲ ਵੀ ਸਿੱਧਾ ਸੰਪਰਕ ਸਾਧ ਸਕਦੇ ਨੇ। ਉਹਨਾਂ ਦਾ ਨੰਬਰ ਹੈ 9465396843। ਇੱਕ ਵਾਰ ਮੁੜ ਤੋਂ ਰੈਪਿਡ ਰਿਸਪਾਂਸ ਟੀਮ ਦਾ ਨੰਬਰ ਦੁਹਰਾ ਦਿੰਨੇ ਆ ਜਿਹੜੇ ਸੱਪ ਹੋਣ ਦੀ ਸੂਰਤ ਦੇ ਵਿੱਚ ਪਹੁੰਚ ਕਰਨਗੇ 8253900002।
ਸੋ ਇਹ ਨੰਬਰ ਜਾਰੀ ਕੀਤਾ ਗਿਆ ਹੈ ਕਿਉਂਕਿ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਉਸ ਤੋਂ ਬਾਅਦ ਕਈ ਸਾਰੇ ਜੀਵ ਨੇ ਉਹ ਆਪਣੇ ਘਰ ਜਿਹੜੇ ਉਹਨਾਂ ਦੇ ਕੁਦਰਤੀ ਘਰ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਬਾਹਰ ਨਿਕਲ ਆਉਂਦੇ ਨੇ, ਜਿਵੇਂ ਸੱਪ ਅਤੇ ਹੋਰ ਅਜਿਹੇ ਜੀਵ ਜਿਹੜੇ ਕਿ ਡੁੱਡਾਂ ਦੇ ਵਿੱਚ ਰਹਿੰਦੇ ਨੇ। ਪਾਣੀ ਭਰ ਜਾਣ ਕਾਰਨ ਉਹ ਧਰਤੀ ਤੇ ਆ ਕੇ ਆਪਣਾ ਸੁਰੱਖਿਅਤ ਥਾਂ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਇਸ ਕਰਕੇ ਕੁਦਰਤੀ ਇਨਸਾਫ ਕਰਨ ਦੇ ਲਈ ਸਾਨੀ ਦੇ ਵੱਲੋਂ ਇਹ ਚੰਗਾ ਕਦਮ ਚੁੱਕਿਆ ਗਿਆ ਹੈ। ਸੋ ਅੱਗੇ ਗੱਲ ਹੁਣ ਕੇਂਦਰ ਦੀ ਕਰਦੇ ਹਾਂ। ਭਾਰੀ ਮੀਂਹ ਅਤੇ ਦਰਿਆਵਾਂ ਵਿੱਚ ਵਧੇ ਪਾਣੀ ਦੇ ਪੱਧਰ ਤੋਂ ਬਾਅਦ ਪੰਜਾਬ ਦਾ ਜਾਨੀ ਅਤੇ ਮਾਲੀ ਨੁਕਸਾਨ ਲਗਾਤਾਰ ਹੋ ਰਿਹਾ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਸੂਬੇ ਲਈ ਰਾਹਤ ਦੀ ਖਬਰ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਨੇ ਪੰਜਾਬ ਲਈ 218.40 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਗ੍ਰਹਿ ਮੰਤਰਾਲੇ ਦੀਆਂ ਸਿਫਾਰਿਸ਼ਾਂ ਅਨੁਸਾਰ ਜਾਰੀ ਕੀਤੀ ਗਈ ਹੈ। ਦਰਅਸਲ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਤਬਾਹੀ ਮਚੀ ਹੋਈ ਹੈ। ਵੱਡੇ ਪੱਧਰ ਉੱਤੇ ਮਾਲੀ ਤੇ ਜਾਨੀ ਨੁਕਸਾਨ ਹੋ ਰਿਹਾ ਹੈ। ਇਸ ਔਖੀ ਘੜੀ ਵਿੱਚ ਕੇਂਦਰੀ ਸਰਕਾਰ ਨੇ ਸੂਬਿਆਂ ਨੂੰ ਵਿੱਤੀ ਮਦਦ ਜਾਰੀ ਕੀਤੀ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਲਈ, ਜਿਸ ਵਿੱਚ 22 ਰਾਜ ਸਰਕਾਰਾਂ ਨੂੰ 7532 ਕਰੋੜ ਰੁਪਏ ਦਿੱਤੇ ਜਾ ਰਹੇ ਨੇ, ਇਸ ਵਿੱਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਪਿਛਲੇ ਵਿੱਤੀ ਸਾਲ ਵਿੱਚ ਰਾਜਾਂ ਨੂੰ ਮੁਹੱਈਆ ਕਰਵਾਈ ਗਈ ਰਾਸ਼ੀ ਦੇ ਉਪਭੋਗਤਾ ਸਰਟੀਫਿਕੇਟ ਦੀ ਉਡੀਕ ਕੀਤੇ ਬਿਨਾਂ ਰਾਜਾਂ ਨੂੰ ਤੁਰੰਤ ਸਹਾਇਤਾ ਵਜੋਂ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਭਾਵ ਕਿ SDRF ਦਾ ਗਠਨ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 48(1)A ਦੇ ਤਹਿਤ ਹਰੇਕ ਰਾਜ ਵਿੱਚ ਕੀਤਾ ਗਿਆ ਹੈ। ਕੇਂਦਰ ਸਰਕਾਰ ਆਮ ਰਾਜਾਂ ਵਿੱਚ SDRF ਦਾ 75% ਅਤੇ ਉੱਤਰ ਪੂਰਬ ਦੇ ਹਿਮਾਲਿਆ ਰਾਜਾਂ ਵਿੱਚ 90% ਯੋਗਦਾਨ ਪਾਉਂਦੀ ਹੈ। ਵਿੱਤ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਮੁਤਾਬਕ ਸਾਲਾਨਾ ਕੇਂਦਰੀ ਯੋਗਦਾਨ 2 ਬਰਾਬਰ ਕਿਸ਼ਤਾਂ ਵਿੱਚ ਜਾਰੀ ਕੀਤਾ ਜਾਵੇਗਾ। ਹਦਾਇਤਾਂ ਅਨੁਸਾਰ ਫੰਡ ਪਿਛਲੀ ਕਿਸ਼ਤ ਵਿੱਚ ਜਾਰੀ ਕੀਤੇ ਗਏ ਅਤੇ ਰਕਮ ਦੇ ਉਪਭੋਗਤਾ ਸਰਟੀਫਿਕੇਟ ਤੇ SDRF ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਰਾਜ ਸਰਕਾਰ ਤੋਂ ਰਿਪੋਰਟ ਪ੍ਰਾਪਤ ਕਰਨ ਤੇ ਜਾਰੀ ਕੀਤੇ ਗਏ ਹਨ। ਪਰ ਇਸ ਵਾਰ ਹਾਲਾਤਾਂ ਦੇ ਮੱਦੇਨਜ਼ਰ ਇਹ ਪੈਕੇਜ ਜਾਰੀ ਕਰਦੇ ਸਮੇਂ ਇਹਨਾਂ ਸ਼ਰਤਾਂ ਨੂੰ ਮੁਆਫ ਕਰ ਦਿੱਤਾ ਗਿਆ ਹੈ। SDRF ਦੀ ਵਰਤੋਂ ਚੱਕਰਵਾਤ, ਸੋਕਾ, ਭੂਚਾਲ, ਅੱਗ, ਹੜ੍ਹ, ਸੁਨਾਮੀ, ਗੜੇਮਾਰੀ, ਜ਼ਮੀਨ ਖਿਸਕਣ, ਬਰਫ਼ਬਾਰੀ, ਬੱਦਲ ਫਟਣ, ਕੀੜਿਆਂ ਦੇ ਹਮਲੇ, ਠੰਡ ਅਤੇ ਸ਼ੀਤ ਲਹਿਰ ਵਰਗੀਆਂ ਨੋਟੀਫਾਈਡ ਆਫਤਾਂ ਦੇ ਪੀੜਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਲਈ ਖਰਚਿਆਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਰਾਜਾਂ ਨੂੰ SDRF ਫੰਡਾਂ ਦੀ ਵਰਤੋਂ ਕਈ ਕਾਰਕਾਂ ਜਿਵੇਂ ਕਿ ਪਿਛਲੇ ਖਰਚੇ, ਖੇਤਰ, ਆਬਾਦੀ ਦੇ ਆਧਾਰ ਤੇ ਹੁੰਦਾ ਹੈ। ਸੋ ਭਾਰਤ ਤੇ ਪਾਕਿਸਤਾਨ ਵਿੱਚ ਸਿਆਸੀ ਹਾਲਾਤ ਚੰਗੇ ਨਹੀਂ ਨੇ, ਪਰ ਹੜ੍ਹ ਦੌਰਾਨ ਚੜ੍ਹਦੇ ਪੰਜਾਬ ਦੀ ਮਦਦ ਲਈ ਪਾਕਿਸਤਾਨ ਅੱਗੇ ਆਇਆ ਹੈ। ਹਰ ਵਾਰ ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਦੌਰਾਨ ਪਾਕਿਸਤਾਨ ਹੈਡਵਰਕਸ ਦੇ ਬੰਦ ਰਹਿੰਦੇ ਨੇ, ਪਰ ਇਸ ਸਾਲ ਸੁਲੇਮਾਨੀ ਹੈਡਵਰਕਸ ਗੇਟ ਖੋਲ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਚੁੱਕੇ ਗਏ ਇਹ ਕਦਮ ਨਾਲ ਕਾਫੀ ਰਾਹਤ ਮਿਲੀ ਹੈ। ਬੀਤੇ ਦਿਨੀ ਹੁਸੈਨੀਵਾਲਾ ਵਿੱਚ 1.92 ਲੱਖ ਕਿਊਸਿਕ ਪਾਣੀ ਗਵਾਂਢੀ ਮੁਲਕ ਪਾਕਿਸਤਾਨ ਵਿੱਚ ਪਹੁੰਚ ਗਿਆ। 6 ਦਿਨ ਤੋਂ ਪੰਜਾਬ ਵਿੱਚ ਹੜ੍ਹ ਦੌਰਾਨ ਕਾਫੀ ਤਬਾਹੀ ਮਚੀ ਹੈ। ਪੂਰਬੀ ਮਾਲਵੇ ਦੇ ਹਾਲਾਤ ਕਾਫੀ ਖਰਾਬ ਨੇ। ਉਧਰ ਹਰੀਕੇ ਹੈਡਵਰਕਸ ਤੇ ਵੱਲੋਂ ਛੱਡੇ ਗਏ ਪਾਣੀ ਦੇ ਕਾਰਨ ਪੱਛਮੀ ਮਾਲਵੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸ਼ੁਰੂ ਵਿੱਚ ਪਾਕਿਸਤਾਨ ਨੇ ਫਾਜ਼ਿਲਕਾ ਦੇ ਕੋਲ ਬਣੇ ਸੁਲੇਮਾਨੀ ਹੈਡਵਰਕਸ ਦੇ ਆਪਣੇ ਗੇਟ ਬੰਦ ਕਰ ਦਿੱਤੇ ਸਨ, ਪਰ ਹੁਣ ਪਾਣੀ ਪਾਕਿਸਤਾਨ ਖੇਤਰ ਵਿੱਚ ਜਾ ਰਿਹਾ ਹੈ। ਸੋ ਪਾਕਿਸਤਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਫਾਜ਼ਿਲਕਾ ਵਿੱਚ ਹੜ੍ਹਾਂ ਦਾ ਖਤਰਾ ਫਿਲਹਾਲ ਟਲ ਚੁੱਕਿਆ ਹੈ। ਬੀਤੇ ਦਿਨਾਂ ਦੌਰਾਨ ਸਤਲੁਜ ਦੇ ਹਰੀਕੇ ਤੋਂ 2.14 ਲੱਖ ਕਿਊਸਿਕ ਪਾਣੀ ਵੇਖਿਆ ਗਿਆ ਸੀ, ਜਦਕਿ ਹੁਸੈਨੀਵਾਲਾ ਦੇ ਕੋਲ ਇਹ 1.92 ਲੱਖ ਕਿਊਸਿਕ ਦਰਜ ਕੀਤਾ ਗਿਆ ਸੀ, ਜੋ ਕਿ ਪਾਕਿਸਤਾਨ ਵੱਲ ਜਾ ਰਿਹਾ ਹੈ। ਸੋ ਇਹ ਮੀਡੀਆ ਰਿਪੋਰਟਾਂ ਦੇ ਜ਼ਰੀਏ ਖਬਰ ਆਈ ਹੈ ਕਿ ਪਾਕਿਸਤਾਨ ਦੇ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ ਕਿ ਚੜ੍ਹਦੇ ਪੰਜਾਬ ਦੀ ਮਦਦ ਦੇ ਲਈ ਹੈਡਵਰਕਸ ਖੋਲ੍ਹੇ ਗਏ ਨੇ, ਤਾਂ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਪਾਣੀ ਦਾ ਇੱਕ ਤਰੀਕੇ ਦੇ ਨਾਲ ਆਪਣੇ ਵੱਲ ਲੈ ਲਿਆ ਜਾਵੇ। ਇਸ ਅਜਿਹਾ ਕਦਮ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਪਹਿਲੀ ਵਾਰ ਕੀਤਾ ਗਿਆ। ਸੋ ਗੱਲ ਸਕੂਲਾਂ ਦੀ ਕਰਦੇ ਹਾਂ। ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਲਗਾਤਾਰ ਪੈ ਰਹੀ ਹੈ।
ਵੱਡੀ ਗਿਣਤੀ ਦੇ ਵਿੱਚ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਨੇ। ਤਾਜ਼ਾ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਨੇ। ਸਰਕਾਰੀ ਏਡਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਪੰਜਾਬ ਸਰਕਾਰ ਨੇ 16 ਜੁਲਾਈ ਤੱਕ ਛੁੱਟੀਆਂ ਵਧਾ ਦਿੱਤੀਆਂ ਨੇ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 13 ਜੁਲਾਈ ਤੱਕ ਛੁੱਟੀਆਂ ਕੀਤੀਆਂ ਸਨ, ਪਰ ਹੁਣ ਇਹਨਾਂ ਨੂੰ ਅੱਗੇ ਵਧਾ ਦਿੱਤਾ ਗਿਆ। ਇਸ ਸੰਬੰਧੀ ਪੰਜਾਬ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਹ ਟਵੀਟ ਦੇ ਵਿੱਚ ਲਿਖਦੇ ਨੇ, ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਏਡਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ। 17 ਜੁਲਾਈ ਸੋਮਵਾਰ ਤੋਂ ਸਕੂਲ ਆਮ ਵਾਂਗ ਖੁੱਲਣਗੇ। ਸੋ ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਫਾਜ਼ਿਲਕਾ ਦੇ ਸਰਹੱਦੀ ਪਿੰਡਾਂ 'ਚ ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਫਾਜ਼ਿਲਕਾ ਪੁਲਿਸ ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ ਹੈ। ਫਾਜ਼ਿਲਕਾ ਪੁਲਿਸ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਦੀ ਸੁਰੱਖਿਆ ਤੇ ਸਹਾਇਤਾ ਲਈ ਤੈਨਾਤ ਰਹਿਣ ਦਾ ਹੁਕਮ ਕੀਤਾ ਗਿਆ। ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਖੁਦ ਸਰਹੱਦੀ ਪਿੰਡਾਂ ਵਿੱਚ ਦੇਰ ਸ਼ਾਮ ਤੱਕ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ। ਐਸਐਸਪੀ ਵੱਲੋਂ ਜ਼ੀਰੋ ਲਾਈਨ ਤੱਕ ਸੁਰੱਖਿਆ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜਦੋਂ ਤੋਂ ਇਹ ਸਥਿਤੀ ਬਣੀ ਹੈ ਉਦੋਂ ਤੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਬੀਐਸਐਫ ਨਾਲ ਤਾਲਮੇਲ ਵਿੱਚ ਕੰਮ ਕਰ ਰਹੀ ਹੈ, ਜਿਸ ਸੰਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਪੈਦਾ ਹੋਣ ਤੇ ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ। ਦੂਜੇ ਪਾਸੇ ਚੰਡੀਗੜ੍ਹ ਦਾ ਬਰਡ ਪਾਰਕ ਵੀ ਆਰਜੀ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਮੀਂਹ ਦੀ ਵਜ੍ਹਾ ਕਰਕੇ ਬਰਡ ਪਾਰਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਜਿਸ ਦੀ ਹੁਣ ਮੁਰੰਮਤ ਕੀਤੀ ਜਾਵੇਗੀ। ਇਸ ਕਰਕੇ ਸੈਲਾਨੀਆਂ ਲਈ ਬਰਡ ਪਾਰਕ ਮੁਰੰਮਤ ਹੋਣ ਤੱਕ 22 ਜੁਲਾਈ ਤੋਂ 16 ਜੁਲਾਈ ਤੱਕ ਬਰਡ ਪਾਰਕ ਬੰਦ ਰਹੇਗਾ। ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ 11 ਜ਼ਿਲ੍ਹੇ ਆਏ ਨੇ, ਜਿਸ 5 ਜ਼ਿਲ੍ਹਿਆਂ ਵਿੱਚ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ। ਹਾਲਾਂਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ 14,000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਲਈ ਐਨਡੀਆਰਐਫ ਦੀਆਂ 14 ਟੀਮਾਂ ਤੇ ਐਸਡੀਆਰਐਫ ਦੀਆਂ 2 ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਨੇ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੋਹਾਲੀ, ਰੂਪਨਗਰ, ਪਟਿਆਲਾ, ਜਲੰਧਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਸੰਗਰੂਰ, ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਨੇ। ਜਲੰਧਰ ਤੇ ਕਪੂਰਥਲਾ ਦੇ ਕੁਝ ਪਿੰਡਾਂ ਸਮੇਤ ਰੂਪਨਗਰ, ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਮਾਲ ਵਿਭਾਗ ਨੇ ਵੀ ਹੜ੍ਹ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 33.50 ਕਰੋੜ ਰੁਪਏ ਜਾਰੀ ਕੀਤੇ ਨੇ। ਸੋ ਰਕਮ ਵੀ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਜਿੱਠਿਆ ਜਾ ਸਕੇ, ਕਿਉਂਕਿ ਧਰਾਤਲ ਦੇ ਉੱਪਰ ਸਥਿਤੀ ਬੇਹੱਦ ਗੰਭੀਰ ਹੈ। ਜੇਕਰ ਗੱਲ ਜਲੰਧਰ ਦੇ ਵਿੱਚ ਟੁੱਟੇ ਹੋਏ ਬੰਦ ਦੀ ਕਰੀਏ ਤਾਂ ਉੱਥੇ ਵੀ ਲਗਾਤਾਰ ਸੰਤ ਬਲਵੀਰ ਸਿੰਘ ਸੀਚੇਵਾਲ ਹੋਣਾ ਦੇ ਵੱਲੋਂ ਉਸ ਬੰਨ ਨੂੰ ਮੁਰੰਮਤ ਕਰਨ ਦੀ ਕੋਸ਼ਿਸ਼ ਜਾਰੀ ਹੈ। ਲਗਾਤਾਰ ਸੰਗਤਾਂ ਉੱਥੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਉਸ ਬੰਨ ਨੂੰ ਜਿਹੜਾ ਵੱਡਾ ਪਾੜ ਪਿਆ ਹੋਇਆ ਹੈ ਉਸ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੀਂਹ ਰੁਕਣ ਤੋਂ ਬਾਅਦ 2 ਦਿਨ ਵੀ ਥਰਮਲ ਪਲਾਂਟ ਰੂਪਨਗਰ 'ਚ ਸ਼ੁਰੂ ਨਾ ਹੋਇਆ ਉਤਪਾਦਨ। ਸੋ ਜ਼ੋਰਦਾਰ ਮੀਂਹ ਬੰਦ ਹੋਣ ਤੋਂ 2 ਦਿਨ ਬਾਅਦ ਵੀ ਇੱਥੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਜਿਹੜਾ ਕਿ ਰੂਪਨਗਰ ਦੇ ਵਿੱਚ ਹੈ, ਬਿਜਲੀ ਉਤਪਾਦਨ ਸ਼ੁਰੂ ਕਰਨ ਵਿੱਚ ਅਸਮਰੱਥ ਰਿਹਾ ਹੈ, ਜਦੋਂ ਕਿ ਸੂਬੇ ਅੰਦਰ ਬਿਜਲੀ ਦੀ ਮੰਗ ਵੱਧ ਕੇ 13,000 ਮੈਗਾਵਾਟ ਪਾਰ ਹੋਣ ਉਪਰੰਤ ਬਿਜਲੀ ਪੈਦਾਵਾਰ ਦੀ ਸਖਤ ਜ਼ਰੂਰਤ ਹੈ। ਸੂਤਰਾਂ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲ ਹੈਡਲਿੰਗ ਪਲਾਂਟ ਵਿੱਚ ਬਾਰਿਸ਼ ਦਾ ਇੰਨਾ ਜ਼ਿਆਦਾ ਪਾਣੀ ਭਰ ਗਿਆ ਹੈ ਕਿ ਇਸ ਦਾ ਕੰਟਰੋਲ ਰੂਮ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਪਲਾਂਟ ਦੇ ਅਧਿਕਾਰੀਆਂ ਤੇ ਕਰਮਚਾਰੀ ਹੜ੍ਹ ਦੇ ਪਾਣੀ ਨੂੰ ਬਾਹਰ ਕੱਢ ਕੇ ਕੋਲ ਹੈਡਲਿੰਗ ਪਲਾਂਟ ਦੀ ਮਸ਼ੀਨਰੀ ਨੂੰ ਚਾਲੂ ਕਰਨ ਲਈ 2 ਦਿਨ ਰਾਤ ਜੁਟੇ ਹੋਏ ਨੇ, ਪਰ ਵੀਰਵਾਰ ਰਾਤ ਦੁਪਹਿਰ ਤੱਕ ਥਰਮਲ ਪਲਾਂਟ ਦਾ ਕੋਈ ਵੀ ਯੂਨਿਟ ਚਾਲੂ ਨਹੀਂ ਕੀਤਾ ਜਾ ਸਕਿਆ, ਜਦੋਂ ਕਿ ਬੁੱਧਵਾਰ ਨੂੰ ਵੀ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਦੀ ਮੰਗ ਵਧਣ ਉਪਰੰਤ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟ ਚਾਲੂ ਕਰਨ ਦੀ ਹਦਾਇਤ
कर दी गई सी। सो एक पासे लगातार बिजली की मंग वध रही है, दूसरे पासे इस तरीके दे नाल बिजली बनाने वाले थर्मल प्लांट बंद नज़र आ रहे हैं। सो अज राज सभा मैंबर विक्रमजीत सिंह सानी ਅਤੇ कैबिनेट मंत्री हरजोत बैंस ने घनौली नेड़े सिरसा नदी की मार हेठ आईयां ਜ਼ਮੀਨਾਂ ਦਾ दौरा किया। प्रभावित किसानों नाल गलबात की गई है। पिंड अवानकोट, आसपुर, कोटबाला, माजरी आदि पिंडों का दौरा करते समय किसानों ने अपना दुखड़ा सुनाया। किसान आगू गुरमेल सिंह कोटबाला, रणबीर सिंह सरपंच आसपुर, इन्हां सारे किसानों ने दस्सिया कि सिरसा नदी हर साल उन्हां दीयां फसलों का उजाड़ा कर दिंदी है ते किसानों नूं फसल की आमदन तक ही कोई होनी है, बल्कि झोना लगाउण ते खर्चा पैसा बर्बाद तक हो जाता है। उन्होंने दस्सिया कि फसलां उजड़न तो बाद सरकार वालों गिरदावरी भी की जाती है, पर मुआवजे वजों धेला भी किसानों के हथ से नहीं रखा जाता है, जिस करके किसानों की हालत काफ़ी तरसयोग बन गई है। किसानों दी मुश्किलां सुनन उपरंत पत्रकारां नाल गलबात करदिआं राज सभा मैंबर विक्रमजीत सिंह सानी ने भरोसा दिता कि वो किसानों की आवाजाही कि वो किसानों की आवाज़ नूं केंद्र सरकार कोल उठा के इस समस्या का पक्का हल करवाउण की कोशिश करनगे। उन्होंने कहा कि सिरसा नदी नूं चैनलाइज करन अते इस ते बंन लगाउण दी गल जरूर की जाएगी अते वड्डा प्रोजैक्ट होने कारण केंद्र सरकार की मदद तो बिना यह संभव नहीं है। इस मौके उन्होंने नाल कैबिनेट मंत्री हरजोत बैंस भी मौजूद सन। सो लगातार हड़ प्रभावित इलाकों के विच जिथे हड़ तो प्रभावित हुए लोगों को बचाने के लिए यतन किए जा रहे हैं, उत्थे ही सियासतदान भी एक पासे सियासत भी कर रहे हैं ते कुछ लोग जिहड़े मदद करना चाहते हैं असल दे विच वो मदद भी कर रहे हैं। सो ऑल इंडिया मुस्लिम पर्सनल लॉ बोर्ड ने नवी दिल्ली तो आए वफद ने अमृतसर विखे अकाल तख्त साहिब के जथेदार ज्ञानी रघुवीर सिंह के नाल मुलाकात की है। वफद विच बोर्ड के तर्जमान कासिम रसूल इल्जास अते कार्यकारिणी मैंबर इंजीनियर मुहम्मद सलीम, कमाल फारूकी अते अब्दूश शकूर मलेरकोटला शामिल सन। जनाब शकूर ने दस्सिया कि वफद की जथेदार ज्ञानी रघुवीर सिंह नाल बैठक बहुत उसारू माहौल विच हुई। बैठक विच केंद्र सरकार वालों तजवीज़ सांझे सिविल कोड के लागू होने मगरों धर्म के होर घट गिणतियां ते पैण वाले प्रभाव के विस्तारित चर्चा की गई है। इस तो इलावा देश के सियासी वातावरण से भी गलबात हुई है। जथेदार ने यूजीसी खरड़ा सामने आने मगरों इसका विरोध करने के संकेत दिते सन ते जे लोड़ पई तां सांझी रोस नीति भी बनाई जा सकती है। सो यूसीसी नूं लैके लगातार देश दे विच विरोध हो रहा है। हालांकि इस दे उपर बहुत सारिया जथेबंदियां सहमति भी जताउंदियां ने ते बहुत सारिया सिख जथेबंदियां इस दे विरोध दे विच भी खड़ियां होईयां ने। सो हुण वेखना होवेगा कि इस ते की फैसला सांझे तौर पर लिया जाता है। सो वेखण वाली गल हर पासे बनी हुई है। एक पासे हड़ां की मार हेठ पंजाब आया हुआ है, लगातार कहर हो रहा है, जानी ते माली दोवें तरह का नुकसान हो रहा है, पर दूसरे पासे किते ना किते केंद्र सरकार के वलों मदद के लिए राहत फंड भी जारी किए गए हैं। सो ये सन हुण तक दीआं कुछ अहम खबरां। तुसीं पंजाबी रेडियो यूएसए का प्रोग्राम खबर ते नज़र सुन रहे हो। ये प्रोग्राम तुहानूं किहो जिहा लग्गिआ है? तुसीं अपने विचार राय टिप्पणियां फेसबुक अते यूट्यूब सोशल मीडिया प्लेटफॉर्म्स के जरिए साडे नाल साझे कर सकते हो ते जेकर प्रोग्राम तुहानूं चंगा लगदा है तां अपने विचार राय टिप्पणियां साझियां करन दे नाल नाल इसनूं अगे अपने साथियां दे नाल साझा करना बिल्कुल नहीं भुलना। जुड़े रहो पंजाबी रेडियो यूएसए दे नाल, प्रोग्रामां दी लगातारता बरकरार है। तो हुण एक वक्फे ते उस पार होर प्रोग्रामां दे नाल मिलदे हां। धन्नवाद, सत श्री अकाल।